संजीवी बाहर आओ, बाहर आओ, बाहर आओ, संजीवी बाहर आओ, बाहर आओ, बाहर आओ। बच्चे आतंकवादी नहीं है बाहर जब जब वीसी डरती है पुलिस को आगे करती है, जब जब वीसी डरती है पुलिस को आगे करती है। प्रशासन मुर्दाबाद मुर्दाबाद मुर्दाबाद। पंजाब यूनिवर्सिटी चंडीगढ़ ਦੇ ਵਿੱਚ ਇੱਕ ਵਿਦਿਆਰਥਣ ਦੀ ਕਰੰਟ ਲੱਗਣ ਦੇ ਕਾਰਨ ਮੌਤ ਹੋਈ ਤਾਂ ਇਸੇ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇੱਥੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਖਾਸ ਤੌਰ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ, ਕਿਉਂਕਿ ਜਿਸ ਵਿਦਿਆਰਥਣ ਦੀ ਮੌਤ ਹੋਈ ਹੈ ਉਹ ਰਿਸਰਚ ਸਕਾਲਰ ਸੀ ਔਰ ਇਸੇ ਨੂੰ ਲੈ ਕੇ ਵਿਦਿਆਰਥੀਆਂ ਦੇ ਵੱਲੋਂ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਦੁਖਦਾਇਕ ਘਟਨਾ ਵਾਪਰੀ ਹੈ ਔਰ ਇਸੇ ਨੂੰ ਲੈ ਕੇ ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਵੀਸੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਾਂ ਵੱਡੀ ਤਾਦਾਦ ਦੇ ਵਿੱਚ ਇੱਥੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਜਿਹੜਾ ਰੋਸ ਜ਼ਾਹਰ ਕੀਤਾ ਜਾ ਰਿਹਾ ਹੈ। ਵੀਸੀ ਦਫ਼ਤਰ ਦੇ ਬਾਹਰ ਜਿਹੜਾ ਨਾਅਰੇਬਾਜ਼ੀ ਕਰਦੇ ਹੋਇਆ ਵਾਈਸ ਚਾਂਸਲਰ ਨੂੰ ਕਿਹਾ ਜਾ ਰਿਹਾ ਕਿ ਬਾਹਰ ਆ ਕੇ ਸਾਡੇ ਨਾਲ ਗੱਲ ਕਰੋ। ਜਿਹੜਾ ਵਿਦਿਆਰਥੀਆਂ ਦੇ ਦਿਲਾਂ ਦੇ ਵਿੱਚ ਇਸ ਗੱਲ ਦਾ ਕਿਤੇ ਨਾ ਕਿਤੇ ਇਤਰਾਜ਼ ਜ਼ਰੂਰ ਹੈ ਕਿ ਜਿਹੜੀ ਵਿਦਿਆਰਥਣ ਆਪਣੇ ਫਿਊਚਰ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਬਤੌਰ ਰਿਸਰਚ ਸਕਾਲਰ ਦੀ ਤਿਆਰੀ ਕਰ ਰਹੀ ਸੀ ਔਰ ਉਸ ਵਿਦਿਆਰਥਣ ਦਾ ਕੁਝ ਮਹੀਨਿਆਂ ਤੱਕ ਵਿਆਹ ਵੀ ਸੀ, ਜਿਸ ਨੂੰ ਲੈ ਕੇ ਉਸ ਵਿਦਿਆਰਥਣ ਦੀ ਮੌਤ ਹੋਈ ਹੈ। ਤਾਂ ਰੋਸ ਪ੍ਰਦਰਸ਼ਨ ਹੈ ਵਿਦਿਆਰਥੀਆਂ ਦੇ ਵੱਲੋਂ ਇੱਥੇ ਕੀਤਾ ਜਾ ਰਿਹਾ। ਤਾਂ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਵਿਦਿਆਰਥੀ ਨੇ ਉਹ ਯੂਨੀਵਰਸਿਟੀ ਜਿਹੜੇ ਲੋਕ ਇਸ ਵਕਤ ਵਾਈਸ ਚਾਂਸਲਰ ਦੇ ਰੂਪ ਦੇ ਵਿੱਚ ਜਿਹੜਾ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰੋਸ ਹੈ ਜਿਹੜਾ ਜ਼ਾਹਰ ਕੀਤਾ ਜਾ ਰਿਹਾ, ਕਿਉਂਕਿ ਇੱਕ ਵਿਦਿਆਰਥਣ ਦੀ ਮੌਤ ਹੋਣਾ ਦੁਖਦਾਇਕ ਹੈ। ਕਰੰਟ ਲੱਗਣ ਦੇ ਕਾਰਨ ਤਕਰੀਬਨ 1-1.5 ਘੰਟਾ ਪਹਿਲਾਂ ਮੌਤ ਹੋ ਜਾਂਦੀ ਹੈ। ਤਾਂ ਉਸ ਤੋਂ ਬਾਅਦ ਵਿਦਿਆਰਥੀਆਂ ਦਾ ਮਾਮਲਾ ਹੈ ਵਾਈਸ ਚਾਂਸਲਰ ਦਫ਼ਤਰ ਦੇ ਬਾਹਰ ਰੋਸ ਪ੍ਰਗਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਪ੍ਰਸ਼ਾਸਨ ਦੇ ਨਾਲ ਆਪਸੀ ਝੜਪ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਵਿਦਿਆਰਥੀਆਂ ਦੇ ਵੱਲੋਂ। ਪੰਜਾਬ ਯੂਨੀਵਰਸਿਟੀ ਉਹਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ। ਭਾਗੇ ਤੋਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਯਤਨ ਕਰਦੇ ਹਾਂ। प्रशासन मुर्दाबाद, प्रशासन मुर्दाबाद, वीसी मैडम बाहर आओ, वीसी मैडम
ਤਾਂ ਵਿਦਿਆਰਥੀਆਂ ਨੂੰ ਪਿੱਛੇ ਵੱਲ ਨੂੰ ਧੱਕਿਆ ਜਾ ਰਿਹਾ, ਪਰ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਇਸ ਗੱਲ ਦਾ ਰੋਸ ਜ਼ਰੂਰ ਹੈ ਕਿ ਜਿਹੜੀ ਵਿਦਿਆਰਥਣ ਦੀ ਮੌਤ ਹੋਈ ਹੈ ਬਹੁਤ ਅਨਸੁਖਾਵੀ ਹੈ, ਔਰ ਇਸੇ ਨੂੰ ਲੈ ਕੇ ਪ੍ਰਸ਼ਾਸਨ ਹੈ ਉਹਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ। ਤਾਂ ਵਿਦਿਆਰਥੀਆਂ ਨੂੰ ਪਿੱਛੇ ਵੱਲ ਧੱਕਿਆ ਜਾ ਰਿਹਾ। ਵਾਈਸ ਚਾਂਸਲਰ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਜ਼ਰੂਰ ਨਜ਼ਰ ਆਇਆ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ पुलिस को आगे करती है जब जब इसी बनती है पुलिस पुलिस को आगे करती है वाइस चांसलर मुर्दाबाद वाइस चांसलर मुर्दाबाद यहाँ से बात नहीं निकली। इसकी गाड़ी देखो, खाने का इसके घर भी चलेंगे, इसको जीने नहीं देंगे। इसके बच्चे तो बच्चे हैं, ये 3 गाड़ी लेके चलती है। कौन सी बड़ी राष्ट्रपति लग रही है? वैसे पूरी विक्टोरिया है। राजनीति करना है जिन्होंने अच्छे जिसकी बच्ची मरी है उन्हें कोई हमारी नहीं और चले मेरी बात सुनो। जिन्होंने देसी ना हमदर्दी है, जिन्होंने आरएसएस ना हमदर्दी है, वो कोई ना वैसे मीडिया ही अगे आई जाओ बाकी आ जाओ भी पीछे हो यार पीछे हो जाओ बड़ी मोटी कोई बंदा मौत हो गई ਉਹੀ ਪ੍ਰਸ਼ਾਸਨ ਹੈ ਜਿਹੜਾ ਪਿਛਲੇ ਸਾਲ ਆਦਿਤਿਆ ਠਾਕੁਰ ਦੀ ਮੌਤ ਵੇਲੇ ਅੱਧੇ ਘੰਟੇ ਤੋਂ ਵੱਧ ਉਹ ਜਿਹੜਾ ਲੜਕਾ ਸੀਗਾ ਉਹ ਬਲੀਡਿੰਗ ਕਰਕੇ ਮਰ ਗਿਆ, ਪਰ ਉਹਨੂੰ ਟਾਈਮ ਸਿਰ ਹਸਪਤਾਲ ਲੈ ਕੇ ਨਹੀਂ ਗਏ। ਉਹੀ ਪ੍ਰਸ਼ਾਸਨ ਹੈ। ਮਤਲਬ ਇਸ ਪ੍ਰਸ਼ਾਸਨ ਨੂੰ ਅੱਜ ਜਵਾਬ ਦੇਣਾ ਪਊਗਾ ਵੀ ਕਿਉਂ ਇਹ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਮੁਨਕਰ ਨੇ, ਕਿਉਂ ਇਹਨਾਂ ਦੇ ਚੀਫ ਸਿਕਿਉਰਿਟੀ ਅਫਸਰ ਵੇਂਦਿਆਂ ਹੀ ਚੰਡੀਗੜ੍ਹ ਪੁਲਿਸ ਸੱਦ ਲੈਂਦੇ ਆ, ਲੋਕ ਲਾ ਲੈਂਦੇ ਆ। ਮਤਲਬ ਬੇਸ਼ਰਮੋ, ਥੋੜੀ ਸ਼ਰਮ ਕਰ ਲਓ। ਲਾਹਨਤ ਹੈ ਤੁਹਾਡੇ ਤੇ, ਇੱਥੇ ਕਿਸੇ ਦੀ ਮੌਤ ਹੋਈ ਹੈ। ਇੱਕ ਰਿਸਰਚ ਸਕਾਲਰ ਹੈ, ਉਹ ਉਹਦਾ ਪਰਿਵਾਰ ਘਾਟਾ ਕਿਵੇਂ ਪੂਰਾ ਕਰੂਗਾ? ਕਿਵੇਂ ਉਹ ਇੱਕ ਰਿਸਰਚ ਸਕਾਲਰ ਸੀਗੀ, ਆਪਣੀ ਰਿਸਰਚ ਕਰ ਰਹੀ ਸੀਗੀ, ਕਿੰਨੇ ਸੁਪਨੇ ਹੋਣਗੇ ਉਸ ਕੁੜੀ ਦੇ ਜੋ ਕਿ ਆਪਣੇ ਡਿਪਾਰਟਮੈਂਟ ਹੀ ਚੱਲੀ ਸੀਗੀ, ਆਪਣਾ ਕੰਮ ਕਰਨ ਚੱਲੀ ਸੀ ਆਪਣੀ ਥਾਂ ਤੇ ਰਾਸਤੇ ਦੇ ਵਿੱਚ ਉਹਦੇ ਨਾਲ ਇਹ ਵਾਪਰ ਜਾਂਦਾ। ਪਤਾ ਲੱਗਿਆ ਵੀ ਇੱਕ ਹੋਰ ਲੜਕੀ ਉਹਦੇ ਨਾਲ ਸੀਗੀ, ਉਹਨੂੰ ਵੀ ਕਰੰਟ ਲੱਗਿਆ। ਤੇ ਅੱਜ ਪ੍ਰਸ਼ਾਸਨ ਕੌਣ ਜ਼ਿੰਮੇਵਾਰੀ ਲਊਗਾ ਇਹਦੀ? ਅਸੀਂ ਮੰਗ ਕਰਦੇ ਹਾਂ ਕਿ ਯੂਨੀਵਰਸਿਟੀ ਦਾ ਐਕਸੀਅਨ ਤੁਰੰਤ ਅਸਤੀਫਾ ਦੇਵੇ, ਤੁਰੰਤ ਅਸਤੀਫਾ ਦੇਵੇ। ਨਾਲ ਹੀ ਅਸੀਂ ਮੰਗ ਕਰਦੇ ਹਾਂ ਕਿ ਜਿਹੜੀ ਵੀਸੀ ਹੈ ਬਾਹਰ ਆ ਕੇ ਬਿਆਨ ਦੇਵੇ। ਅਸੀਂ ਚੰਡੀਗੜ੍ਹ ਪੁਲਿਸ ਦੀ ਜਿਹੜੀ ਵਾਰ-ਵਾਰ ਦਖਲਅੰਦਾਜ਼ੀ ਹੈ, ਇੱਥੇ ਸੰਘ ਦੀ ਦਖਲਅੰਦਾਜ਼ੀ ਹੈ ਤੇ ਇਸ ਤਰ੍ਹਾਂ ਦਾ ਰਵੱਈਆ, ਜੋ ਵਿਦਿਆਰਥੀ ਅਸਤੀਫਾ ਮੰਗ ਰਹੇ ਆ ਉਹਨਾਂ ਦੇ ਨਾਲ ਤੁਸੀਂ ਇੱਥੇ ਆਟੋਮੈਟਿਕ ਬੰਦੂਕਾਂ ਲਿਆ ਕੇ ਸਾਡੇ ਨਾਲ ਧੱਕਾਸ਼ਾਹੀ ਨਹੀਂ ਕਰ ਸਕਦੇ, ਖਿੱਚਤੂ ਨਹੀਂ ਕਰ ਸਕਦੇ। ਵਾਰ-ਵਾਰ ਜਿਹੜਾ ਚੀਫ ਸਿਕਿਉਰਿਟੀ ਇੱਥੇ ਪੁਲਿਸ ਸੱਦ ਲੈਂਦਾ ਉਹ ਆ ਕੇ ਜਵਾਬ ਦੇ ਤੇ ਅਸੀਂ ਇਨਸਾਫ ਲੈ ਕੇ ਰਹਾਂਗੇ। ਪੀਯੂ ਪ੍ਰਸ਼ਾਸਨ ਮੁਰਦਾਬਾਦ, मुर्दाबाद मुर्दाबाद ਪੀਯੂ ਪ੍ਰਸ਼ਾਸਨ ਹਾਏ ਹਾਏ हाय 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 ਪੀਯੂ ਵੀਸੀ ਬਾਹਰ ਆਓ, बाहर आओ बाहर आओ ਪੀਯੂ ਵੀਸੀ ਬਾਹਰ ਆਓ। बाहर आओ बाहर आओ। ਦੋਸਤੋ
ਇੱਥੇ ਅੱਜ ਜਿੰਨੀ ਗਲਤੀ ਪੀਯੂ ਪ੍ਰਸ਼ਾਸਨ ਦੀ ਹੈ ਓਡੀ ਹੀ ਗਲਤੀ ਚੰਡੀਗੜ੍ਹ ਪ੍ਰਸ਼ਾਸਨ ਦੀ ਵੀ ਹੈ। ਜਦੋਂ ਇਹ ਮੁੱਦਾ ਸਾਹਮਣੇ ਆਇਆ ਵੀ ਇਲੈਕਟ੍ਰੀਕਿਊਸ਼ਨ ਕਰਕੇ ਕੁੜੀ ਦੀ ਡੈਥ ਹੋ ਗਈ ਹੈ ਤਾਂ ਮੈਂ ਇਮੀਡੀਏਟਲੀ ਚੰਡੀਗੜ੍ਹ ਜਿਹੜੀ ਇਲੈਕਟ੍ਰਿਸਿਟੀ ਬੋਰਡ ਹੈ ਉਹਨੂੰ ਕੰਪਲੇਂਟ ਲਿਖਾਈ ਵੀ ਜੀ ਇਮੀਡੀਏਟਲੀ ਤੁਸੀਂ 14 ਸੈਕਟਰ ਤੇ 25 ਸੈਕਟਰ ਤੇ ਬਿਜਲੀ ਬੰਦ ਕਰੋ, ਜਿੱਥੇ ਵੀ ਵਾਟਰ ਲੌਗਿੰਗ ਹੈਗੀ ਹੈ ਇਮੀਡੀਏਟਲੀ ਯੂਨੀਵਰਸਿਟੀ ਦਾ ਜਿਹੜਾ ਟੈਕਨੀਕਲ ਸਟਾਫ ਹੈ ਐਕਸੀਅਨ ਆਫਿਸ 'ਚ ਜਿਹੜਾ ਵੀ ਕੋਈ ਹੈਗਾ ਉੱਥੇ ਬਣਦਾ ਅਥੋਰਾਈਜ਼ਡ ਆਫਿਸਰ ਹੈ ਉਹ ਜਾਵੇ ਪੁਆਇੰਟਸ ਤੇ ਜਿੱਥੇ ਜਿੱਥੇ ਵਾਟਰ ਲੌਗਿੰਗ ਹੋਈ ਹੈ ਉੱਥੇ ਚੈਕਿੰਗ ਕਰੇ। ਪਰ ਅਫਸੋਸ ਦੀ ਗੱਲ ਇਹ ਹੈ ਕੰਪਲੇਂਟ ਖੁਦ ਬਖੁਦ ਦਰਜ ਕਰਾਉਣ ਦੇ ਬਾਵਜੂਦ DSL ਨੂੰ ਦੱਸਿਆ ਗਿਆ ਵੀ ਅਸੀਂ ਤੁਹਾਨੂੰ ਇਹ ਕੰਪਲੇਂਟ ਫਾਰਵਰਡ ਕਰ ਰਹੇ ਹਾਂ, ਤੁਸੀਂ ਇਹਨੂੰ ਇੰਡੋਰਸ ਕਰਕੇ ਅੱਗੇ ਭੇਜੋ, ਆਪਣੇ ਲੈਵਲ ਤੇ ਗ੍ਰਿਡਸ ਬੰਦ ਕਰੋ ਤਾਂ ਕਿ ਹੋਰ ਇਹੋ ਜਿਹੀ ਜਿਹੜੀ ਘਟਨਾ ਨਾ ਵਾਪਰ ਸਕੇ। ਤਾਂ ਉਹਦੇ ਤੇ ਵੀ ਕੋਈ ਐਕਸ਼ਨ ਨਹੀਂ ਲਿੱਤਾ ਜਾਂਦਾ। ਅਸੀਂ ਘੱਟੋ ਘੱਟ ਇਹ ਤਾਂ ਉਮੀਦ ਕਰਦੇ ਹਾਂ ਨਾ ਵੀ ਪ੍ਰੀਕਾਸ਼ਨਰੀ ਮੈਜਰਸ ਨੇ ਜਿਹੜੇ ਇਮੀਡੀਏਟਲੀ ਲਿੱਤੇ ਜਾ ਸਕਦੇ ਨੇ। ਉਸ ਤੋਂ ਯੂਨੀਵਰਸਿਟੀ ਕਿਉਂ ਭੱਜ ਰਹੀ ਹੈ, ਕਿਉਂ ਉਹ ਆਪਣੇ ਦਫ਼ਤਰਾਂ ਦੇ ਵਿੱਚ ਬਹਿ ਕੇ ਇਹ ਸਮਾਂ ਲੈਂਦੀ ਹੈ ਵੀ ਇਹ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਤਾਂ ਉੱਥੇ ਅਸੀਂ ਕੀ ਸਟੈਂਡ ਲਵਾਂਗੇ। ਸੋ ਅੱਜ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਵੀ ਜੇ ਕੋਈ ਬੰਦਾ ਮਰ ਜਾਂਦਾ ਏ ਤੁਸੀਂ ਉਹਦੀ ਮੌਤ ਦੇ ਉੱਪਰ ਵੀ ਫੈਸਲੇ ਕਰੋਗੇ, ਤੁਸੀਂ ਕਮੇਟੀਆਂ ਬਿਠਾਓਗੇ, ਤੁਹਾਡੇ ਤੋਂ ਇਹ ਇੰਨਾ ਕੁ ਨਹੀਂ ਸਰਦਾ ਹੈਗਾ ਵੀ ਤੁਸੀਂ ਬਾਹਰ ਆ ਕੇ ਪਹਿਲਾਂ ਤਾਂ ਮਾਫੀ ਮੰਗੋ ਜਿਹੜੇ ਤੁਹਾਡੀ ਇਮੀਡੀਏਟਲੀ ਬਿਨਾਂ ਸਾਡੇ ਅੰਦਰ ਗਏ ਬਿਨਾਂ ਸਾਡੇ ਧਰਨਾ ਪ੍ਰਦਰਸ਼ਨ ਕਰੇ ਜਿਹੜਾ ਕਿ ਇਹਨਾਂ ਦਾ ਇੱਕ ਮੰਗ ਹੈ ਵੀ ਉਹ ਇਮੀਡੀਏਟਲੀ ਆ ਕੇ ਬਾਹਰ ਆਪਣੀ ਮਾਫੀ ਮੰਗੇ, ਐਕਸੀਅਨ ਤੇ ਕਾਰਵਾਈ ਕਰੇ ਤੇ ਜਿਹੜੇ ਵੀ ਉਹਦੇ ਤੇ ਬਣਦਾ ਮੁਆਵਜ਼ਾ ਬਣਦਾ ਵੱਧ ਤੋਂ ਵੱਧ ਉਹ ਉਸ ਕੁੜੀ ਦੇ ਮਾਂ ਬਾਪ ਨਾਲ ਗੱਲ ਕਰਕੇ ਮੁਹੱਈਆ ਕਰਾਇਆ ਜਾਵੇ।